ਇੱਕ ਬਿਮਾਰੀ ਆਈ ਹੋਈ ਹੈ, ਇੱਕ ਬਿਮਾਰੀ ਨੇ ਘੇਰਿਆ ਹੋਇਆ ਹੈ ਜਿਹਨੂੰ ਲੰਪੀ ਸਕਿਨ ਦੀ ਡਿਜ਼ੀਜ਼ ਆਖਦੇ ਨੇ। ਇਹ ਬਿਮਾਰੀ ਇੱਕ ਜਲਦੀ ਬਿਮਾਰੀ ਹੈ। ਇਹਦੀਆਂ ਅਲਾਮਾਤ ਕੀ ਨੇ? ਇਸ ਬਿਮਾਰੀ ਨੂੰ ਜਿਹੜਾ ਡੰਗਰ ਨੂੰ ਲੱਗ ਜਾਂਦੀ ਹੈ, ਡਾਕਟਰ ਆਖਦੇ ਨੇ ਕਿ ਉਹਦਾ ਦੁੱਧ ਵੀ ਪੀਣ ਦੇ ਕਾਬਲ ਨਹੀਂ ਰਹਿੰਦਾ, ਉਹ ਡੰਗਰ ਪੱਠੇ ਖਾਣੇ ਛੱਡ ਜਾਂਦਾ ਹੈ। ਉਹਨਾਂ ਡੰਗਰਾਂ ਦੀ ਵੈਕਸੀਨੇਸ਼ਨ ਸਾਡੇ ਮਹਿਕਮਾ ਲਾਈਵ ਸਟਾਕ ਪੰਜਾਬ ਨੇ ਕਿਉਂ ਨਹੀਂ ਕੀਤੀ? ਪਿਆਰੇ ਵੇਖਣ ਵਾਲਿਓ, ਲੁਕਾਈ ਦੇ ਮਸਲੇ ਲੈ ਕੇ ਤੁਹਾਡਾ ਮੇਜ਼ਬਾਨ ਡਾਕਟਰ ਜਾਵੇਦ ਅਕਰਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਸਾਡੇ ਪਾਕਿਸਤਾਨੀ ਪੰਜਾਬ ਦੇ ਗੁਜਰਾਂਵਾਲਾ ਡਿਵੀਜ਼ਨ ਦੇ ਵਿੱਚ ਬਿਲਖਸੂਸ ਤੇ ਪੂਰੇ ਸਾਡੇ ਦੇਸ਼ ਪੰਜਾਬ ਦੇ ਵਿੱਚ, ਜਿਹਦੇ ਵਿੱਚ ਮਸ਼ਰਕੀ ਪੰਜਾਬ ਵੀ ਸ਼ਾਮਿਲ ਹੈ, ਸਾਡੇ ਜ਼ਿਮੀਂਦਾਰਾਂ ਦੇ ਮਵੇਸ਼ੀਆਂ ਨੂੰ, ਡੰਗਰਾਂ ਨੂੰ, ਬਿਲਖਸੂਸ ਗੋਕੇ ਮਾਲ ਨੂੰ ਇੱਕ ਬਿਮਾਰੀ ਆਈ ਹੋਈ ਹੈ, ਇੱਕ ਬਿਮਾਰੀ ਨੇ ਘੇਰਿਆ ਹੋਇਆ ਹੈ ਜਿਹਨੂੰ ਲੰਪੀ ਸਕਿਨ ਦੀ ਡਿਜ਼ੀਜ਼ ਆਖਦੇ ਨੇ। ਇਹ ਬਿਮਾਰੀ ਇੱਕ ਜਲਦੀ ਬਿਮਾਰੀ ਹੈ। ਇਹਦੀਆਂ ਅਲਾਮਾਤ ਕੀ ਨੇ? ਇਸ ਬਿਮਾਰੀ ਨੂੰ ਜਿਹੜਾ ਡੰਗਰ ਨੂੰ ਲੱਗ ਜਾਂਦੀ ਹੈ, ਡਾਕਟਰ ਆਖਦੇ ਨੇ ਕਿ ਉਹਦਾ ਦੁੱਧ ਵੀ ਪੀਣ ਦੇ ਕਾਬਲ ਨਹੀਂ ਰਹਿੰਦਾ, ਉਹ ਡੰਗਰ ਪੱਠੇ ਖਾਣੇ ਛੱਡ ਜਾਂਦਾ ਹੈ। ਉਹਨਾਂ ਡੰਗਰਾਂ ਦੀ ਵੈਕਸੀਨੇਸ਼ਨ ਸਾਡੇ ਮਹਿਕਮਾ ਲਾਈਵ ਸਟਾਕ ਪੰਜਾਬ ਨੇ ਕਿਉਂ ਨਹੀਂ ਕੀਤੀ? ਸਾਡੀ ਜ਼ਿਲ੍ਹੇ ਇੰਤਜ਼ਾਮੀਆਂ ਤੇ ਦੀਗਰ ਮੁਤਲਕਾ ਇਦਾਰੇ ਜਿਹੜੇ ਨੇ ਉਹ ਹੁਣ ਤੱਕ ਕਿਉਂ ਚਿਸ਼ਮਪੋਸ਼ੀ ਕੀਤੇ ਹੋਏ ਨੇ? ਕਿਉਂਕਿ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਤੁਹਾਨੂੰ ਤਾਂ ਪਤਾ ਹੈ ਕਿ ਸਾਡੇ ਜ਼ਿਮੀਂਦਾਰਾਂ ਦਾ ਅਸਾਸਾ, ਕੀਮਤੀ ਅਸਾਸਾ ਉਹਨਾਂ ਦੇ ਮਾਲ ਮਵੇਸ਼ੀ ਤੇ ਢੋਰ ਡੰਗਰ ਹੀ ਹੁੰਦੇ ਨੇ। ਤੇ ਜੇ ਕਿਸੇ ਦਾ ਇੱਕ ਵੀ ਡੰਗਰ ਮਰ ਜਾਏ ਤੇ ਉਸ ਮਾੜੇ ਗਰੀਬ ਛੋਟੇ ਜ਼ਿਮੀਂਦਾਰ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ। ਆਓ ਸਭ ਤੋਂ ਪਹਿਲੇ ਤੁਹਾਨੂੰ ਗੁਜਰਾਂਵਾਲਾ ਦੇ ਕੁਝ ਮੁਜ਼ਾਫਾਤੀ ਦਿਹਾਤ ਦਾ ਵਿਜ਼ਿਟ ਕਰਵਾਉਂਦੇ ਹਾਂ। ਇਸ ਲਈ ਅਸੀਂ ਆਏ ਹਾਂ ਮੌਜ਼ਾ ਗੁਰੂ ਚੱਕ ਪਿੰਡ ਦੇ ਕੁਝ ਮੁਅੱਜ਼ਜ਼ੀਨ, ਕੁਝ ਇਮਾਇਦੀਨ ਸਾਡੇ ਨਾਲ ਮੌਜੂਦ ਨੇ। ਇਹਨਾਂ ਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਦੇ ਡੰਗਰ ਇਸ ਬਿਮਾਰੀ ਤੋਂ ਮੁਤਾਸਿਰ ਨੇ। ਆਓ ਸਭ ਤੋਂ ਪਹਿਲੇ ਇਹਨਾਂ ਨੂੰ ਪੁੱਛਨੇ ਆ ਤੇ ਇਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਉਂਦੇ ਆ ਭਈ ਇਹਨਾਂ ਦੇ ਡੰਗਰਾਂ ਦੇ ਨਾਲ ਕੀ ਮੁਆਮਲਾ ਹੈ, ਔਰ ਫਿਰ ਇਹਨਾਂ ਦੀ ਜ਼ੁਬਾਨੀ ਇਹ ਵੀ ਜਾਣਨੇ ਆ ਕਿ ਕਿਆ ਮਹਿਕਮਾ ਲਾਈਵ ਸਟਾਕ ਕੋਈ ਇਹਨਾਂ ਦੇ ਨਾਲ ਤਾਵਨ ਕਰ ਰਿਹਾ ਹੈ। ਇਸ ਇਲਾਕੇ ਦੇ ਵਿੱਚ ਬਿਮਾਰੀ ਤਾਂ ਕਾਫੀ ਦੇਰ ਦੀ ਆਈ ਹੋਈ ਹੈ, ਲੇਕਿਨ ਕਿਆ ਮਹਿਕਮੇ ਦੇ ਡਾਕਟਰਸ ਨੇ ਜਾਂ ਵੈਟਰਨਰੀ ਜਿਹੜਾ ਸਾਡਾ ਸ਼ੋਭਾ ਹੈ, ਉਹਨਾਂ ਨੇ ਆ ਕੇ ਇਹਨਾਂ ਦੇ ਡੰਗਰਾਂ ਨੂੰ, ਇਹਨਾਂ ਦੇ ਮਵੇਸ਼ੀਆਂ ਨੂੰ ਕੋਈ ਵੈਕਸੀਨੇਸ਼ਨ ਕੀਤੀ? ਤੇ ਜਿਹੜੇ ਡੰਗਰ ਹੁਣ ਮੁਤਾਸਰ ਹੋ ਚੁੱਕੇ ਹੋਏ ਨੇ ਇਸ ਬਿਮਾਰੀ ਦੇ ਨਾਲ, ਕਿਆ ਉਹਨਾਂ ਦਾ ਕੋਈ ਇਲਾਜ ਕੀਤਾ ਜਾ ਰਿਹਾ ਹੈ? ਆਓ ਆਪਣੇ ਇਹਨਾਂ ਸਾਥੀ ਦੋਸਤਾਂ ਨੂੰ ਪੁੱਛਨੇ ਆ ਤੇ ਤੁਹਾਡੇ ਵੀ ਨੋਟਿਸ ਵਿੱਚ ਲਿਆਉਂਦੇ ਆ ਕਿ ਇਹਨਾਂ ਦਾ ਇਸ ਵੇਲੇ ਕੀ ਸਭ ਤੋਂ ਵੱਡਾ ਮਸਲਾ ਹੈ। ਲਓ ਜੀ, ਸਭ ਤੋਂ ਪਹਿਲੇ ਅਸੀਂ ਤੁਹਾਨੂੰ ਨਾਲ ਲੈ ਕੇ ਭਗਤਪੁਰ ਯੂਨੀਅਨ ਕਾਉਂਸਲ ਦੇ ਪਿੰਡ ਗੁਰੂ ਚੱਕ ਆਏ ਆ। ਸਾਡੇ ਨਾਲ ਮੁਅੱਜ਼ਜ਼ੀਨ ਦੇ ਨੇ ਤੇ ਪਿੰਡ ਦੇ ਲੰਬੜਦਾਰ ਨਵਾਜ਼ ਹੋਰੀ ਵੀ ਸਾਡੇ ਨਾਲ ਮੌਜੂਦ ਨੇ। ਲੰਬੜ ਸਾਹਿਬ, ਤੁਸੀਂ ਪਹਿਲੇ ਦੱਸੋ ਕਿ ਤੁਹਾਡੇ ਪਿੰਡ ਜਿਹੜੀ ਇਹ ਬਿਮਾਰੀ ਆਈ ਹੈ ਮਵੇਸ਼ੀਆਂ ਨੂੰ, ਇਹਦੇ ਤੋਂ ਤੁਹਾਡੇ ਆਪਣੇ ਜ਼ਾਤੀ ਜਿਹੜੇ ਡੰਗਰ ਨੇ ਉਹ ਵੀ ਮੁਤਾਸਰ ਨੇ? ਜੀ ਸਰ, ਸਾਡੇ ਆਪਣੇ ਜ਼ਾਤੀ ਡੰਗਰ ਜਿਹੜੇ ਨੇ ਨਾ ਉਹ ਇਸ ਬਿਮਾਰੀ ਦੇ ਵਿੱਚ ਮੁਬਤਲਾ ਨੇ, ਔਰ ਅਸੀਂ ਪ੍ਰਾਈਵੇਟ ਡਾਕਟਰਾਂ ਕੋ, ਪ੍ਰਾਈਵੇਟ ਸਟੋਰਾਂ ਕੋ ਬੜੇ ਮਹਿੰਗਾ ਟੀਕਾ 2-2 ਹਜ਼ਾਰ ਦਾ ਇੱਕ ਟੀਕਾ ਲੱਗਦਾ ਪਿਆ ਤੇ ਤਕਰੀਬਨ ਇੱਕ ਮਵੇਸ਼ੀ ਤੇ ਸਾਡਾ 12-12, 13-13 ਹਜ਼ਾਰ ਰੁਪਈਆ ਲੱਗਦਾ ਤੇ ਇਲਾਜ ਹਾਲਾ ਵੀ ਨਾਮੁਮਕਿਨ ਨਹੀਂ।
ਮਹਿਕਮਾ ਲਾਈਵ ਸਟਾਕ ਦਾ ਕੋਈ ਬੰਦਾ ਅਜੇ ਤੱਕ ਪਿੰਡਾਂ ਜਾ ਕੇ ਨਾ ਕੋਈ ਹਿਫਾਜ਼ਤੀ ਟੀਕੇ ਲਾਏ ਨੇ, ਨਾ ਕੋਈ ਫੇਰਾ ਮਾਰਦਾ, ਨਾ ਕੋਈ ਡਾਕਟਰ ਡਿਊਟੀ ਵਾਲਾ ਜਿਹੜਾ ਉਹਨੂੰ ਪਤਾ ਵੀ ਪਿੰਡਾਂ 'ਚ ਹਾਲਾਂਕਿ ਇਹ ਬਿਮਾਰੀ ਪੂਰੇ ਪਾਕਿਸਤਾਨ ਦੇ ਵਿੱਚ ਆਮ ਫੈਲੀ ਹੈ, ਲੇਕਿਨ ਮਹਿਕਮਾ ਲਾਈਫ ਸਟਾਈਲ ਦੇ ਕੰਨਾਂ ਤੇ ਜੂੰ ਵੀ ਨਹੀਂ ਰੇਕੀ ਕਿ ਅਸੀਂ ਜਾ ਕੇ ਪਿੰਡਾਂ ਦੇ ਵਿੱਚ ਗਰੀਬ ਜ਼ਿਮੀਂਦਾਰ ਨੇ ਉਹਨਾਂ ਦੀ ਕੋਈ ਖਿਦਮਤ ਕਰੀਏ। ਅਸੀਂ ਤਨਖਾਹ ਲੈਂਦੇ ਹਾਂ ਗੌਰਮੈਂਟ ਕੋਲੋਂ, ਕੋਈ ਮਸਲਨ ਇਕਤਦਾਮਾਤ ਜਿਹੜੇ ਗੌਰਮੈਂਟ ਨੇ ਕੋਈ ਨਹੀਂ ਕੀਤੇ ਸਬਾਈ ਨੇ। ਲਿਹਾਜ਼ਾ ਅਸੀਂ ਤੁਹਾਡੇ ਅੱਗੇ ਇਲਤਜਾ ਕਰਨੇ ਆ ਕਿ ਸਾਡੀ ਜਿਹੜੀ ਆਵਾਜ਼ ਹੈ ਗੌਰਮੈਂਟ ਪੰਜਾਬ ਤੱਕ ਜਾਂ ਵਫਾਕੀ ਹੁਕੂਮਤ ਤੱਕ ਪਹੁੰਚਾਈ ਜਾਏ ਕਿ ਮਹਿਕਮਾ ਲਾਈਫ ਸਟਾਕ ਜਿਹੜਾ ਉਹ ਮੈਡੀਸਨ ਖਰੀਦ ਕੇ ਗਰੀਬ ਜ਼ਿਮੀਂਦਾਰਾਂ ਦੇ ਆਪਣੇ ਜਿਹੜੇ ਵੈਕਸੀਨੇਟਡ ਡਾਕਟਰ ਰੱਖੇ ਨੇ ਉਹਨਾਂ ਨੂੰ ਘੱਲਣ, ਪਿੰਡਾਂ 'ਚ ਐਲਾਨ ਕਰਾਉਣ ਔਰ ਸਾਡਾ ਇਹ ਇਲਾਜ ਮੁਆਵਜ਼ਾ ਕਰਾ ਕੇ ਸਾਡੇ ਵਾਸਤੇ ਕੋਈ ਸਹੂਲਤ ਜਿਹੜੀ ਮੁਯੱਸਰ ਕਰਨ। ਕੋਈ ਤੁਹਾਡੇ ਪਿੰਡ ਦੇ ਵਿੱਚ ਡੰਗਰ ਮਰੇ ਵੀ ਨੇ ਇਸ ਬਿਮਾਰੀ ਨਾਲ? ਹਾਂਜੀ ਸਰ, 2-3 ਮਰੇ ਨੇ। ਅੱਛਾ, ਇਹ ਦੱਸੋ ਕਿ ਲੰਬੜ ਸਾਹਿਬ ਇਹ ਬਿਮਾਰੀ ਜਿਹੜੀ ਹੈ ਇਹਦੀਆਂ ਅਲਾਮਤਾਂ ਕੀ ਨੇ? ਇਹ ਸਰ ਸਟਾਰਟ ਦੇ ਵਿੱਚ ਨਾ ਛੋਟੇ ਛੋਟੇ ਫਲੂਏ ਹੁੰਦੇ ਨੇ ਜਿਲ੍ਹਤ ਦੇ ਵਿੱਚ ਬਿਮਾਰੀ ਇਹ ਫੈਲਦੀ ਹੈ, ਹੌਲੀ ਹੌਲੀ ਉਹ ਮੋਟੇ ਹੋ ਜਾਂਦੇ ਨੇ। ਡੰਗਰ ਦਾ ਜਿਸਮ ਜਿਹੜਾ ਜਿਲਦ ਇੰਜ ਆਕੜ ਜਾਂਦੀ ਉਹਦੇ ਨਾਲ ਫਿਰ ਬੁਖਾਰ ਹੁੰਦਾ ਹੈ, ਉਹ ਫਿਰ ਜੂੰ ਵੱਡੇ ਹੁੰਦੇ ਨੇ ਫਿਰ ਉਹ ਫਟ ਜਾਂਦੇ ਨੇ, ਜ਼ਖਮ ਬਣ ਜਾਂਦੇ ਨੇ। ਡੰਗਰ ਵੇਖਿਆ ਨਹੀਂ ਜਾਂਦਾ ਮਤਲਬ ਇੰਨੀ ਕੋਈ ਤਕਲੀਫ ਦੇ ਵਿੱਚ ਹੁੰਦਾ ਹੈ। ਤੇ ਮੈਡੀਸਨ ਇਹਦੀ ਪਤਾ ਨਹੀਂ ਹੈ ਜਾਂ ਨਹੀਂ, ਡਾਕਟਰ ਜਿਹੜੇ ਪ੍ਰਾਈਵੇਟ ਨੇ ਉਹ ਹੀ ਆਉਂਦੇ ਨੇ, ਬੜੇ ਬੜੇ ਪੈਸੇ ਲੈਂਦੇ ਨੇ। ਬੰਦਾ ਜਿਹੜਾ ਮੁਸੀਬਤ 'ਚ ਮੁਬਤਲਾ ਹੁੰਦਾ, ਮੇਰਾ ਜਾਨਵਰ ਸਹੀ ਹੋਣਾ ਚਾਹੀਦਾ, ਪੈਸੇ ਜਿੰਨੇ ਮਰਜ਼ੀ ਲੱਗ ਜਾਣ, ਲੇਕਿਨ ਕੋਈ ਅਫਾਕਾ ਜਿਹੜਾ ਹਾਲਾਂ ਤੱਕ ਨਜ਼ਰ ਨਹੀਂ ਆਉਂਦਾ ਪਿਆ ਕਿਸੇ ਡੰਗਰ ਨੂੰ ਹੁੰਦਾ ਹੈ। ਪਿਆਰੇ ਵੇਖਣ ਵਾਲਿਓ, ਇੱਥੇ ਇਹ ਗੱਲ ਬੜੀ ਗਹੁ ਗੋਚਰੀ ਹੈ ਭਈ ਸਾਡੇ ਜਿਹੜੇ ਜ਼ਿਮੀਂਦਾਰ ਭਰਾ ਨੇ ਇਹ ਆਪਣੇ ਮਾਲ ਡੰਗਰ ਦਾ ਦੁੱਧ ਜਿਹੜਾ ਵੇਚ ਕੇ ਵੀ ਗੁਜ਼ਾਰਾ ਕਰਦੇ ਨੇ, ਯਾਨੀ ਇਹਨਾਂ ਦੀ ਆਮਦਨੀ ਦਾ ਇੱਕ ਜ਼ਰੀਆ ਸ਼ੀਰ ਫਰੋਸ਼ੀ ਵੀ ਹੁੰਦਾ ਹੈ। ਆਪਣੇ ਮਾਲ ਡੰਗਰ ਦਾ ਇਹ ਦੁੱਧ ਵੇਚ ਲੈਂਦੇ ਨੇ, ਕੁਝ ਘਰ ਆਪ ਵੀ ਇਸਤੇਮਾਲ ਕਰਦੇ ਨੇ ਤੇ ਪੀਂਦੇ ਨੇ। ਅਜਿਹੇ ਮਵੇਸ਼ੀ ਜਿਹਨੂੰ ਕਿ ਲੰਪੀ ਸਕਿਨ ਦੀ ਬਿਮਾਰੀ ਲੱਗ ਜਾਏ, ਉਹਦਾ ਦੁੱਧ ਪੀਣ ਤੋਂ ਵੀ ਜਾਂ ਵੇਚਣ ਤੋਂ ਵੀ ਡਾਕਟਰਸ ਜਿਹੜੇ ਨੇ ਇਹਨਾਂ ਨੂੰ ਮਨਾ ਕਰਦੇ ਨੇ। ਹੁਣ ਤੁਸੀਂ ਦੱਸੋ, ਇੱਕ ਤੇ ਹੱਥੋਂ ਜ਼ਿਮੀਂਦਾਰ ਗਰੀਬ ਛੋਟਾ ਜ਼ਿਮੀਂਦਾਰ ਜਿਹੜਾ ਉਹਨੂੰ ਜਿਸ ਤਰ੍ਹਾਂ ਲੰਬੜ ਹੋਰਾਂ ਦੱਸਿਆ ਵੀ 12 ਤੋਂ 14,000 ਰੁਪਇਆ ਫੀ ਜਾਨਵਰ ਸਾਨੂੰ ਹੱਥੋਂ ਖਰਚਾ ਪੈ ਰਿਹਾ ਉਹਦੇ ਇਲਾਜ ਮੁਆਲਜੇ ਦਾ, ਕਿਉਂਕਿ ਗੌਰਮੈਂਟ ਤਾਵਨ ਨਹੀਂ ਕਰ ਰਹੀ। ਔਰ ਦੂਸਰਾ ਵੱਡਾ ਜ਼ੁਲਮ ਹੈ ਕਿ ਜਿਹੜੀ ਕੋਈ ਜਮ੍ਹਾਂ ਪੂੰਜੀ ਥੋੜ੍ਹੇ ਬਹੁਤੇ ਪੈਸੇ ਜੋੜੇ ਹੁੰਦੇ ਨੇ ਮਾੜੇ ਬੰਦੇ ਨੇ, ਉਹ ਲੱਗ ਗਏ ਡੰਗਰ ਦੇ ਇਲਾਜ ਤੇ ਉਤੋਂ ਆਮਦਨੀ ਵੀ ਕੋਈ ਨਹੀਂ, ਉਹਦਾ ਦੁੱਧ ਸ਼ੁੱਧ ਵੀ ਨਹੀਂ ਹੈ ਫਰੋਖਤ ਕਰ ਸਕਦੇ ਔਰ ਨਾ ਹੀ ਆਪ ਪੀ ਸਕਦੇ ਨੇ। ਇਸ ਤੋਂ ਇਲਾਵਾ ਹੋਰ ਕੀ ਮਸਾਇਲ ਆਉਂਦੇ ਨੇ, ਇਸ ਤੋਂ ਇਲਾਵਾ ਹੋਰ ਕੀ ਅਲਾਮਾਤ ਨੇ ਇਹੋ ਜਿਹੇ ਡੰਗਰ ਦੀਆਂ ਜਿਹੜਾ ਕਿ ਲੰਪੀ ਸਕਿਨ ਦੀ ਡਿਜ਼ੀਜ਼ ਤੋਂ ਮੁਤਾਸਰ ਹੁੰਦਾ? ਆਓ ਮਜ਼ੀਦ ਪੁੱਛਨੇ ਆ। ਅੱਛਾ, ਇਹ ਦੱਸੋ ਕਿ ਫਿਰ ਸੁਣਿਆ ਡੰਗਰ ਪੱਠੇ ਵੀ ਨਹੀਂ ਖਾਂਦੇ? ਹਾਂਜੀ ਸਰ, ਪੱਠੇ ਤੇ ਛੱਡ ਜਾਂਦਾ, ਅਗਰ ਪੱਠੇ ਖਾਂਦਾ ਰਹੇ ਤੇ ਥੋੜ੍ਹੀ ਬਹੁਤੀ ਉਹਦੇ ਜਿਸਮ 'ਚ ਤਾਕਤ, ਮੁਦਾਫਤ, ਕੁਵਤ ਰਹਿੰਦੀ ਹੈ, ਲੇਕਿਨ ਉਹ ਪੱਠੇ ਤੇ ਖਾਂਦਾ ਨਹੀਂ। ਬਿਮਾਰ ਉਹ ਜਿਲਦ ਦੀ ਬਿਮਾਰੀ ਨਾਲ ਇੰਜ ਬੁਖਾਰ ਅੰਦਰ ਜ਼ਬਰਦਸਤ ਹੀਟ ਹੋ ਜਾਂਦੀ ਹੈ ਕਿ ਉਹ ਕਮਜ਼ੋਰ 5-7 ਦਿਨਾਂ 'ਚ ਇੰਨਾ ਕੁ ਹੋ ਜਾਂਦਾ ਕਿ ਵਧੀ ਨਾਲ ਹੈ ਜੇ ਬਾਜੇ ਨਹੀਂ ਤੇ ਬਹੁਤੇ ਮਰ ਜਾਂਦੇ ਨੇ। ਅੱਛਾ, ਇਹ ਦੱਸੋ ਲੰਬੜ ਸਾਹਿਬ, ਜਦੋਂ ਤੁਸੀਂ ਕਿਹਾ ਕਿ ਜਿਹੜੀਆਂ ਗਿਲਟੀਆਂ ਜਿਹੀਆਂ ਰਸੌਲੀਆਂ ਬਣ ਜਾਂਦੀਆਂ ਨੇ ਜਿਲਦ 'ਚ, ਫਿਰ ਉਹਦੇ ਵਿੱਚ ਮਵਾਦ ਪੱਕ ਜਾਂਦਾ ਤੇ ਉਹ ਫਟ ਜਾਂਦੇ ਨੇ। ਉਹ ਜਦੋਂ ਫਟ ਜਾਂਦੀਆਂ ਨੇ ਤੇ ਅੱਜ ਕੱਲ੍ਹ ਸਾਉਣ ਭਾਦਰੋਂ ਦਾ ਗੰਦਾ ਮੌਸਮ ਹੈ, ਮੱਖੀ ਮੱਛਰ ਬਹੁਤ ਜ਼ਿਆਦਾ ਤੇ ਡੰਗਰ ਨੂੰ ਤੇ ਫਿਰ ਮੱਖੀ ਵੀ ਬੜੀ ਲੜਦੀ ਹੋਏਗੀ, ਤੇ ਫਿਰ ਇੱਕ ਡੰਗਰ ਨੂੰ ਜਿਹੜੀ ਮੱਖੀ ਲੜਦੀ ਹੈ ਉਹਦੇ ਤੋਂ ਉੱਠ ਕੇ ਜਾ ਕੇ ਦੂਸਰੇ ਡੰਗਰਾਂ 'ਤੇ ਵੀ ਬਹਿੰਦੀ ਹੋਵੇਗੀ, ਤੇ ਇਹ ਬਿਮਾਰੀ ਜਿਹੜੀ ਇਹ ਬਹੁਤ ਜ਼ਿਆਦਾ ਫੈਲਦੀ ਨਹੀਂ ਜਾ ਰਹੀ ਇਸੇ ਵਜ੍ਹਾ ਤੋਂ? ਸਰ, ਡਾਕਟਰ ਜਿਹੜੇ ਪ੍ਰਾਈਵੇਟ ਆਉਂਦੇ ਨੇ ਇਹੀ ਦੱਸਦੇ ਨੇ ਕਿ ਜਦੋਂ ਇਸ ਜਾਨਵਰ 'ਤੇ ਮੱਛਰ ਜਾਂ ਮੱਖੀ ਬਹਿ ਕੇ ਦੂਜੇ ਜਾਨਵਰ 'ਤੇ ਜਾਂਦਾ ਨਾ ਤੇ ਉਹ ਵਾਇਰਸ ਜਿਹੜਾ ਉਹ ਫੈਲ ਜਾਂਦਾ। ਲੇਕਿਨ ਵੇਖੋ ਨਾ, ਇਹਦੀ ਅਗਰ ਅਸੀਂ ਸਪਰੇਵਾਂ ਵੀ ਲਿਆਈਏ ਤਾਂ ਮੈਡੀਕਲ ਸਟੋਰ ਤੋਂ ਬਹੁਤ ਜ਼ਿਆਦਾ ਮਹਿੰਗੀਆਂ ਮਿਲਦੀਆਂ ਨੇ, ਤੇ ਇਹ ਏਡਾ ਵੱਡਾ ਜਾਨਵਰ ਇੱਕ ਵਾਰੀ 500-600 ਦੀ ਸਪਰੇਅ ਲਿਆਓ ਤੇ ਖਤਮ ਹੋ ਜਾਂਦੀ ਹੈ। ਤੇ ਕੀ ਕਰੇ ਗਰੀਬ ਜ਼ਿਮੀਂਦਾਰ? ਇਹ ਮੂੰਜੀਆਂ ਲਾ ਕੇ ਇਹਨਾਂ ਕੋਲ ਕੋਈ ਪੈਸਾ ਨਹੀਂ ਬਚਿਆ, ਮੂੰਜੀ ਤੇ ਬੜਾ ਖਰਚਾ ਆਇਆ, ਅੱਗੋਂ ਇਹ ਜਾਨਵਰਾਂ ਤੇ ਕਿੱਥੋਂ ਲਾਣ? ਦੁੱਧ ਵੀ ਤੁਸੀਂ ਜਿਵੇਂ ਦੱਸਿਆ ਨਹੀਂ ਵੇਚ ਸਕਦੇ, ਪੀ ਇਹ ਨਹੀਂ ਸਕਦੇ। ਬਹੁਤ ਜ਼ਿਆਦਾ ਜਿਹੜੇ ਮਸਾਇਲ ਨੇ ਨਾ ਉਹਨਾਂ ਦਾ ਇਹ ਜ਼ਿਮੀਂਦਾਰ ਗਰੀਬ ਗੜ ਬਣ ਚੁੱਕੇ ਨੇ। ਤੇ ਇਹ ਫਰਿਆਦ ਹੀ ਹੈ, ਜੇ ਇਹਨਾਂ ਦੀ ਸੁਣੀ ਗਈ ਤੇ ਉਮੀਦ ਤੇ ਕੋਈ ਨਹੀਂ, ਮਤਲਬ ਜਿਹੜੀ ਸਾਡੀ ਗੌਰਮੈਂਟ ਹੈ ਕੋਈ ਸੁਣੇ ਜਾਂ ਇਕਦਾਮਾਤ ਇਸ ਮੁਤਲਕ ਕੋਈ ਕਰੇ। ਅਫਸਰ ਜਿਹੜੇ ਨੇ ਉਹਨਾਂ ਨੂੰ ਏਸੀ ਲਾ ਕੇ ਦੇ ਦੇਣ, ਆਰਾਮ ਨਾਲ ਅੰਦਰ ਉਹ ਬੈਠੇ ਰਹਿਣ, ਜ਼ਿਮੀਂਦਾਰ ਮਰਦੇ ਨੇ ਤੇ ਪਏ ਮਰਨ, ਜਾਨਵਰਾਂ ਦਾ ਉਹਨਾਂ ਨੂੰ ਕਾਹਦਾ ਅਹਿਸਾਸ ਹੈ?
ਸਰ ਕੋਈ ਵੀ ਲਾਈਫ ਸਟਾਈਲ ਦਾ ਬੰਦਾ ਕਿਸੇ ਪਿੰਡ 'ਚ ਜਾ ਕੇ ਤੁਸੀਂ ਪੁੱਛੋ ਫਿਰ ਜੇ ਡਿਊਟੀ ਤੇ ਗਿਆ ਹੋਵੇ ਅਜੇ ਤੱਕ ਗਵਰਨਮੈਂਟ ਕਿਉਂ। ਤੁਹਾਡੇ ਇਸ ਇਲਾਕੇ ਦੇ ਵਿੱਚ ਉਂਝ ਵੈਟਰਨਰੀ ਹਸਪਤਾਲ ਹੈ ਗਵਰਨਮੈਂਟ ਦਾ? ਹਾਂਜੀ ਸਾਰੀ ਯੂਨੀਅਨ ਕੌਂਸਲ ਭਗਤਪੁਰ ਹੈ ਸਾਡਾ ਮਰਕਜ਼ ਜਿਹੜਾ ਹੈ ਉਹ ਸਤਰਾ ਹੈ, ਉੱਥੇ ਡਾਕਟਰ ਵੱਡੇ ਪੈਂਦੇ ਨੇ, ਲੇਕਿਨ ਉਹ ਹਸਪਤਾਲ ਦੀ ਹਦੂਦ ਦੇ ਅੰਦਰ ਸਿਰਫ ਡਾਕਟਰ ਨੇ ਹਾਜ਼ਰੀ ਲਾਉਣ ਦੀ ਹੱਦ ਤੱਕ ਹਾਜ਼ਰੀ ਲਾ ਕੇ ਉਹ ਜਿਹੜੀ ਕੋਈ ਮੈਡੀਸਨ ਮਿਲਦੀ ਉਹ ਜਿਹੜੇ ਗੈਰ ਮੁਤਲਕਾ ਪਿੰਡ ਨੇ ਇਹਨਾਂ ਦੀ ਹਦੂਦ ਤੋਂ ਉੱਥੇ ਜਾ ਕੇ ਫਰੋਖਤ ਕਰ ਦਿੰਦੇ ਨੇ, ਇਲਾਜ ਮੁਆਵਜ਼ਾ ਕਰਦੇ ਨੇ, ਆਪਣੀ ਮੁਤਲਕਾ ਯੂਨੀਅਨ ਕੌਂਸਲ 'ਚ ਜਾਂਦੇ ਹੀ ਨਹੀਂ ਹੈ। ਯਾਨੀ ਕਿ ਡੰਗਰ ਏਡੇ ਏਡੇ ਵੱਡੇ ਜਿਹੜੇ ਨੇ ਇਹ ਤੁਸੀਂ ਵੀ 15 20 ਮੀਲਾਂ ਦੇ ਉੱਤੋਂ ਹਿੱਕ ਕੇ ਤੇ ਲੈ ਕੇ ਤੇ ਫਿਰ ਵੈਟਰਨਰੀ ਹਸਪਤਾਲ ਤੇ ਜਾ ਹੀ ਨਹੀਂ ਸਕਦੇ। ਨਹੀਂ ਸਰ ਨਹੀਂ ਜਾ ਹਾਂ ਤੇ ਇਹ ਉਹ ਆਪ ਇੱਕ ਬੰਦਾ ਜੋ ਉਹਨੇ ਇੱਕ ਗਰੀਬ ਜ਼ਿਮੀਂਦਾਰ ਹੈ ਉਹ ਇੱਕ ਟਰੱਕ ਕਿਰਾਏ ਤੇ ਆਪਣੀਆਂ 8-10 ਡੰਗਰ ਲੈ ਕੇ ਜਾਏ, ਉਹਦੇ ਨਾਲ ਇਹ ਬਿਹਤਰ ਨਹੀਂ ਕਿ ਇੱਕ ਡਾਕਟਰ ਜਿਹੜਾ ਵੈਟਰਨਰੀ ਉਹ ਮੋਟਰਸਾਈਕਲ ਦੇ ਉੱਤੇ ਆਵੇ ਤੇ ਆ ਕੇ ਸਾਰੇ ਪਿੰਡ ਦੇ ਡੰਗਰਾਂ ਨੂੰ ਵੈਕਸੀਨੇਸ਼ਨ ਕਰ ਜਾਵੇ ਉਹਨਾਂ ਦੀ। ਅਸਲ ਹੱਲ ਤੇ ਇਹ ਹੀ ਹੈ, ਇਸ ਤੋਂ ਕਬਲ ਹੁੰਦਾ ਰਿਹਾ ਕਿ ਜਦੋਂ ਵੀ ਸੀਜ਼ਨ ਆਉਂਦਾ ਸੀ ਨਾ ਬਿਮਾਰੀ ਦਾ ਡਾਕਟਰ ਆਉਂਦੇ ਸਾਂ ਪਿੰਡ ਦੀ ਮਸਜਿਦ ਵਿੱਚ ਐਲਾਨ ਕਰਾ ਕੇ ਬਕਾਇਦਾ ਸ਼ਨਾਖਤੀ ਕਾਰਡ ਲੈ ਕੇ ਡੰਗਰਾਂ ਨੂੰ ਨਾਲ ਟੀਕੇ ਲਾਉਂਦੇ ਹਨ ਹਰ ਚੀਜ਼ ਦਾ ਤੇ, ਲੇਕਿਨ ਪਤਾ ਨਹੀਂ ਹੈ ਅਰਸਾ 2-3 ਸਾਲ ਤੋਂ ਨਾ ਇੰਜ ਜਿਵੇਂ ਅਫਸਰਾਂ ਨੂੰ ਕੋਈ ਪੁੱਛਣ ਵਾਲਾ ਕੋਈ ਬੰਦਾ ਨਹੀਂ ਹੈ। ਹਕੂਮਤ ਆਪਣੀ ਕਸ਼ਮਕਸ਼ ਜੇ ਅਫਸਰ ਆਰਾਮ ਨਾਲ ਏਸੀ ਲਾ ਕੇ ਘਰਾਂ 'ਚ ਦਫ਼ਤਰਾਂ 'ਚ ਬਹਿ ਕੇ ਘਰ ਟੁਰ ਜਾਂਦੇ ਨੇ, ਕੋਈ ਕਿਸੇ ਨਾਲ ਤਲਕ ਵਾਸਤਾ ਨਹੀਂ, ਨਾ ਕੋਈ ਦਰਖਾਸਤ ਦਿੱਤਿਆਂ ਕਿਸੇ ਦੀ ਸੁਣੀ ਜਾਂਦੀ ਹੈ, ਫੋਨ ਕਰੋ ਤਾਂ ਨਹੀਂ ਸੁਣੀ ਜਾਂਦੀ, ਮਤਲਬ ਸੁਣਵਾਈ ਕੋਈ ਨਹੀਂ ਕਿਸੇ ਥਾਂ ਵੀ ਕਿਸੇ ਬੰਦੇ ਦੀ। ਇਹ ਦੱਸੋ ਲੰਬੜ ਸਾਹਿਬ ਕਿ ਤੁਹਾਡੇ ਆ ਜਿਹੜਾ ਪਿੰਡ ਹੈ ਇੱਥੋਂ ਡੰਗਰ ਹਸਪਤਾਲ ਕਿੰਨੀ ਕੁ ਦੂਰ ਹੈ? ਸਰ ਇੱਥੋਂ ਤੇ ਤਕਰੀਬਨ 25 ਕਿਲੋਮੀਟਰ ਦੂਰ ਹੈ ਸਤਰਾ ਜਿਹੜਾ ਹਸਪਤਾਲ ਹੈ ਸਾਡਾ ਮੁਤਲਕਾ ਜਿਹੜਾ ਇੱਕ ਕਿਲਾ ਕਾਲਰ ਵਾਲਾ, ਲੇਕਿਨ ਉਹ ਸਾਡੀ ਮੁਤਲਕਾ ਯੂਨੀਅਨ ਕੌਂਸਲ ਦਾ ਨਹੀਂ, ਉਹ ਇੱਥੋਂ 6 ਕਿਲੋਮੀਟਰ ਹੈ। ਉਹ ਆਂਦੇ ਤੁਸੀਂ ਆਪਣੀ ਮੁਤਲਕਾ ਯੂਨੀਅਨ ਕੌਂਸਲ 'ਚ ਜਾ ਕੇ ਦਵਾਈ ਲਿਆ ਕਰੋ। ਜਿਹੜਾ ਮੁਤਲਕਾ ਸਾਡਾ ਮਰਕਜ਼ ਹੈ ਉਹ ਸਤਰਾ ਹੈ, ਉਹ ਸਾਡੇ ਪਿੰਡ ਤੋਂ 27 ਕਿਲੋਮੀਟਰ ਦੂਰ ਹੈ। ਉੱਥੇ ਅਸੀਂ ਡੰਗਰ ਖੜੀਏ ਦੱਸੋ ਉਹਨੇ ਦੀ ਤੇ ਅਸੀਂ ਪ੍ਰਾਈਵੇਟ ਦਵਾਈ ਲੈ ਆਉਂਦੇ ਹਾਂ ਜਿੰਨਾ ਕਿਰਾਇਆ ਦੇ ਕੇ ਡੰਗਰ ਉੱਥੇ ਖੜੀਏ, ਲੇਕਿਨ ਗਵਰਨਮੈਂਟ ਕੋ ਡਾਕਟਰ ਨੇ ਮੁਤਲਕਾ ਯੂਨੀਅਨ ਕੌਂਸਲ ਜੋ ਵਿਜ਼ਿਟ ਕਰ ਸਕਦਾ 2 ਦਿਨਾਂ ਬਾਅਦ 3 ਦਿਨਾਂ ਬਾਅਦ 4 ਦਿਨਾਂ ਬਾਅਦ ਜਾ ਕੇ, ਔਰ ਉਹਨੂੰ ਇਹ ਲੋਕ ਮਤਲਬ ਕਿਰਾਏ ਵਾਸਤੇ ਕੋਈ 200-400 ਦੇਣ ਨੂੰ ਵੀ ਤਿਆਰ ਨੇ ਅਗਰ ਉਹ ਇਹਨਾਂ ਦੀ ਦਹਲੀਜ਼ ਤੇ ਆ ਕੇ ਸਹੂਲਤ ਫਰਾਹਮ ਕਰੇ ਤੇ, ਲੇਕਿਨ ਨਹੀਂ ਹੁੰਦਾ। ਪਿਆਰੇ ਵੇਖਣ ਵਾਲਿਓ ਤੁਸੀਂ ਸੁਣਿਆ ਨਵਾਜ਼ ਲੰਬੜ ਸਾਹਿਬ ਨੇ ਇਹ ਗੱਲ ਦੱਸੀ ਕਿ ਅੱਜ ਤੋਂ 3 ਸਾਲ 2 ਸਾਲ ਪਹਿਲੇ ਯਾਨੀ ਇੰਜ ਸਮਝ ਲਵੋ ਕਿ ਮਾਜ਼ੀ ਦੀ ਜਿਹੜੀ ਹਕੂਮਤ ਸੀ ਮੀਆਂ ਸ਼ਬਾਜ਼ ਸ਼ਰੀਫ ਦੇ ਦੌਰ ਦੀ ਗੱਲ ਸਮਝ ਲਓ, ਜਦੋਂ ਉਹ ਵਜ਼ੀਰ ਆਲਾ ਪੰਜਾਬ ਸਨ ਤੇ ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਜਦੋਂ ਵਜ਼ੀਰ ਆਲਾ ਪੰਜਾਬ ਸਨ ਉਦੋਂ ਵੈਟਰਨਰੀ ਡਾਕਟਰਸ ਤੇ ਲਾਈਵ ਸਟਾਕ ਦੇ ਜਿਹੜੇ ਕਾਰਕੁਨਾਨ ਨੇ ਉਹਨਾਂ ਦੇ ਅਮਾਲ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਮਵੇਸ਼ੀਆਂ ਦੀ ਵੈਕਸੀਨੇਸ਼ਨ ਕਰਦੇ ਹੁੰਦੇ ਸਨ। ਹੁਣ ਇਹਨਾਂ ਦੋਸਤਾਂ ਦੱਸਿਆ ਹੈ ਕਿ 2-3 ਸਾਲ ਤੋਂ ਯਾਨੀ ਮੌਜੂਦਾ ਦੌਰ ਵੀ ਵਿੱਚ ਪਾ ਲਓ ਤੇ ਇਮਰਾਨ ਖਾਨ ਸਾਹਿਬ ਦਾ ਜਿਹੜਾ ਦੌਰ ਹੈ ਉਹ ਵੀ ਵਿੱਚ ਸ਼ਾਮਲ ਕਰ ਲਵੋ, ਤੇ ਇਹ ਕਹਿੰਦੇ ਨੇ ਕਿ ਇੱਥੇ ਹੁਣ ਕੋਈ ਡਾਕਟਰ ਜਿਹੜਾ ਉਹ ਜਾਂ ਵੈਕਸੀਨੇਟਰ ਜਿਹੜਾ ਉਹ ਨਹੀਂ ਆਉਂਦਾ ਸਾਡੇ ਪਿੰਡਾਂ 'ਚ ਆ ਕੇ, ਤੇ ਨਾ ਹੀ ਮਵੇਸ਼ੀ ਜਿਹੜੇ ਨੇ ਉਹਨਾਂ ਨੂੰ ਵਬਾਈ ਅਮਰਾਜ਼ ਦੇ ਵਾਸਤੇ ਕੋਈ ਵੈਕਸੀਨੇਸ਼ਨ ਉਹਨਾਂ ਦੀ ਕੀਤੀ ਜਾਂਦੀ ਹੈ। ਹੁਣ ਸਭ ਤੋਂ ਨੇੜੇ ਵਾਲਾ ਜਿਹੜਾ ਡੰਗਰ ਹਸਪਤਾਲ ਇਹਨਾਂ ਦੇ ਪਿੰਡ ਦੇ ਸਭ ਤੋਂ ਕਰੀਬ ਹੈ ਉਹ ਇਹਨਾਂ ਦਾ ਆਖਣਾ ਹੈ ਕਿ 27 ਕਿਲੋਮੀਟਰ ਦੂਰ ਹੈ। ਹੁਣ ਪੂਰੇ ਪਿੰਡ ਵਾਲੇ 27 ਕਿਲੋਮੀਟਰ ਦੂਰ ਆਪਣੇ ਡੰਗਰ ਹਿੱਕ ਕੇ ਪੈਦਲ ਲੈ ਕੇ ਜਾਣ ਫਿਰ 27 ਕਿਲੋਮੀਟਰ ਵਾਪਸ ਲਿਆਉਣ, ਇਹ ਤਾਂ ਮੁਮਕਿਨ ਨਹੀਂ। ਨਾ ਹੀ ਇਹ ਟਰੱਕ ਕਰਾ ਕੇ ਜਾਂ ਲੋਡਰ ਗੱਡੀਆਂ ਕਰਾ ਕੇ ਤੇ ਉਹਨਾਂ ਦੇ ਵਿੱਚ ਆਪਣੇ ਮਵੇਸ਼ੀ ਲੋਡ ਕਰਕੇ ਤੇ ਵੈਟਰਨਰੀ ਹਸਪਤਾਲ ਤੱਕ ਖੜ ਸਕਦੇ ਨੇ। ਹਾਂ ਇਹ ਮੁਮਕਿਨ ਹੈ ਕਿ ਵੈਕਸੀਨੇਟਰਸ 500 ਦਾ ਪੈਟਰੋਲ ਪਵਾਉਣ ਤੇ ਆ ਕੇ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਸਾਰਿਆਂ ਲੋਕਾਂ ਦੇ ਜਿਹੜੇ ਡੰਗਰ ਨੇ ਉਹਨਾਂ ਦੀ ਵੈਕਸੀਨੇਸ਼ਨ ਕਰ ਜਾਣ। ਇਹ ਵਿਚਾਰੇ ਲੋਕ ਤੇ ਇਹ ਵੀ ਆਖਦੇ ਨੇ ਵੀ ਅਸੀਂ ਫੀ ਘਰ ਕੋ 200 300 400 ਉਸ ਡਾਕਟਰ ਨੂੰ ਉਸ ਵੈਕਸੀਨੇਟਰ ਨੂੰ ਦੇਣ ਲਈ ਵੀ ਤਿਆਰ ਆ, ਲੇਕਿਨ ਕੋਈ ਆਵੇ ਤੇ ਸਹੀ, ਕੋਈ ਆ ਕੇ ਸਾਡੇ ਡੰਗਰਾਂ ਦਾ ਉਹਨਾਂ ਦਾ ਇਲਾਜ ਤੇ ਕਰੇ, ਕੋਈ ਸਾਡੀ ਬਾਤ ਤੇ ਲਵੇ, ਕੋਈ ਸਾਨੂੰ ਪੁੱਛੇ ਤੇ ਸਹੀ। ਮਗਰ ਅਫਸੋਸ ਕਿ ਹੁਣ ਮੌਜੂਦਾ ਵਜ਼ੀਰ ਆਲਾ ਪੰਜਾਬ ਜਿਹੜੇ ਤਾਜ਼ੇ ਬਣੇ ਨੇ ਚੌਧਰੀ ਪਰਵੇਜ਼ ਲਾਈ ਸਾਹਿਬ, ਉਹ ਤੇ ਆਪ ਇੱਕ ਜ਼ਿਮੀਦਾਰ ਕਾਸਟ ਦੇ ਨਾਲ ਉਹਨਾਂ ਦਾ ਤਾਲੁਕ ਹੈ, ਜੱਟ ਜ਼ਿਮੀਦਾਰ ਰਖਵਾਉਂਦੇ ਨੇ। ਉਹਨਾਂ ਨੂੰ ਜ਼ਿਮੀਦਾਰਾਂ ਦੇ ਜਿਹੜੇ ਮਸਾਇਲ ਤੇ ਮੁਸ਼ਕਲਾਤ ਨੇ ਉਹਨਾਂ ਦੇ ਬਾਰੇ ਕਾਫੀ ਜਾਣਕਾਰੀ ਤੇ ਕਾਫੀ ਆਗਹੀ ਤੇ ਕਾਫੀ ਇਦਰਾਕ ਵੀ ਹੋਣਾ ਹੈ। ਉਹਨਾਂ ਨੂੰ ਇਹ ਚਾਹੀਦਾ ਹੈ ਕਿ ਫੌਰੀ ਤੌਰ ਦੇ ਉੱਤੇ ਇਹਨਾਂ ਪਿੰਡਾਂ ਦੇ ਜਿਹੜੇ
ਦਿਹਾਤਾਂ ਦੇ ਵਿੱਚ ਜਿਹੜੀ ਫੈਲੀ ਹੈ ਬਿਮਾਰੀ ਜਿਲਦ ਦੀ ਮਵੇਸ਼ੀਆਂ ਦੀ, ਇਹਦਾ ਤਦਾਰਕ ਕਰਨ ਵਾਸਤੇ ਮੁਅੱਸਰ ਕਾਰਵਾਈਆਂ ਕਰਨ ਤਾਂ ਕਿ ਇਹ ਜ਼ਿਮੀਂਦਾਰ ਜਿਹੜੇ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਤੇ ਹਾਲੀਆ ਸੈਲਾਬ ਨੇ ਮੁਤਾਸਰ ਕੀਤਾ ਤੇ ਨੁਕਸਾਨ ਪਹੁੰਚਾਇਆ, ਉਹਨਾਂ ਦੇ ਡੰਗਰ ਜਿਹੜੇ ਨੇ ਉਹ ਮਰਨ ਤੋਂ ਬਚ ਸਕਣ। ਆਓ ਕੁਝ ਹੋਰ ਦੋਸਤਾਂ ਦੇ ਨਾਲ ਤੁਹਾਨੂੰ ਮਿਲਵਾਉਂਦੇ ਹਾਂ ਤੇ ਉਹਨਾਂ ਦੇ ਸਿਆਪੇ ਵੀ ਤੁਹਾਡੇ ਗੋਸ਼ੇ ਗੁਜ਼ਾਰ ਕਰਨੇ ਆ। ਜਨਾਬ ਸਾਡੇ ਸਾਰੇ ਪਿੰਡ ਦੇ ਵਿੱਚ ਹੀ ਇਹ ਬਿਮਾਰੀ ਜਿਹੜੀ ਹੈ ਫੈਲੀ, ਬਲਕਿ ਪੂਰੇ ਪੰਜਾਬ ਦੇ ਵਿੱਚ ਹੈ। ਹਰ ਬੰਦੇ ਕੋ ਕਿਸੇ ਕੋ 2 ਡੰਗਰ ਨੇ, ਕਿਸੇ ਕੋ 4 ਨੇ। ਖਾਸ ਕਰ ਇਹ ਜਿਹੜੇ ਗੋਕਾ ਮਾਲੇ ਨੇ ਇਹਨੂੰ ਬਿਮਾਰੀ ਜ਼ਿਆਦਾ ਹੈ ਤੇ ਪ੍ਰਾਈਵੇਟ ਤੌਰ ਤੇ ਬਥੇਰੇ ਟੀਕੇ ਲਵਾਉਂਦੇ ਆ ਪਏ। 10-10 12-12 ਹਜ਼ਾਰ ਰੁਪਇਆ ਇੱਕ ਡੰਗਰ ਤੇ ਖਰਚਾ ਹੋਣ ਡਿਆ ਹੈ ਤੇ ਗੌਰਮੈਂਟ ਡਾਕਟਰ ਜਿਹੜਾ ਕੋਈ ਆ ਕੇ ਕਿਸੇ ਝਾਤੀ ਨਹੀਂ ਮਾਰੀ, ਨਾ ਕਿਸੇ ਟੀਕੇ ਲਾਏ ਨੇ, ਨਾ ਕੋਈ ਵੈਕਸੀਨ ਆਂਦੀ ਹੈ। ਸਾਡੇ ਮਵੇਸ਼ੀਆਂ ਨੂੰ ਦਿੱਤੀ ਹੈ ਵੀ ਇਹ ਤੁਸੀਂ ਵੈਕਸੀਨ ਲਵਾਓ ਜਾਂ ਲਾ ਲਵੋ, ਕੋਈ ਨਹੀਂ ਆਇਆ ਅਜੇ ਤੱਕ। ਠੀਕ ਤੇ ਪ੍ਰਾਈਵੇਟ ਤੌਰ ਤੇ ਬੜੇ ਪੈਸੇ ਲੱਗਦੇ ਨੇ ਪਏ। ਡੰਗਰ ਜਿਹੜੇ ਨੇ ਉਹ ਹੀ ਸੁੱਕਦੇ ਜਾਂਦੇ ਨੇ, ਦੁੱਧ ਜਿਹੜਾ ਉਹ ਖਤਮ ਹੋ ਜਾਂਦਾ। ਮਾਲ ਡੰਗਰ ਨਾ ਕੋਈ ਆਉਂਦਾ, ਨਾ ਕੋਈ ਟੀਕੇ ਲਾਉਂਦਾ, ਨਾ ਕੋਈ ਦਵਾਈ ਦਿੰਦਾ, ਨਾ ਲੈਣੀ ਨਾ ਦੇਣੀ, ਕੋਈ ਗੱਲਬਾਤ ਨਹੀਂ। ਸਾਰੇ ਪਿੰਡ ਦੇ ਵਿੱਚ ਇਹੋ ਹੀ ਹਾਲ ਹੈ ਤੇ ਜੇ ਕੋਈ ਆਵੇ ਤੇ ਫਿਰ ਹੀ ਕੋਈ ਦਵਾਈ ਦੇ ਨਾ। ਤੇ ਤੁਹਾਡੇ ਵੀ ਡੰਗਰ ਮੁਤਾਸਰ ਨੇ? ਹਾਂਜੀ ਸਾਡੇ ਵੀ ਵਿੱਚ ਮੁਤਾਸਰ ਨੇ ਡੰਗਰ ਨਾਲ। ਹੋਰ ਸਾਰੇ ਪਿੰਡ ਦੇ ਵਿੱਚ ਹਰ ਮੇਰਾ ਖਿਆਲ ਹੈ ਡੇਰੇ ਦੇ ਉੱਤੇ ਕੋਈ 2-2 4-4 ਜਿਹੜੇ ਡੰਗਰ ਨੇ ਉਹਨਾਂ ਨੂੰ ਇਹ ਨਿਕਲੀ ਹੋਣੀ ਹੈ ਬਿਮਾਰੀ। ਹਾਂਜੀ ਜ਼ਰੂਰ ਨਿਕਲੀ, ਹਰ ਗੋਕੇ ਸਾਰੇ ਨੂੰ ਮਾਲ ਨੂੰ ਇਹ ਨਿਕਲੀ। ਕੋਈ ਚੰਦ ਡੰਗਰ ਬਚਿਆ ਨਹੀਂ ਤੇ ਸਾਰਿਆਂ ਨੂੰ ਬਿਮਾਰੀ ਸ਼ੁਰੂ ਹੈ। ਅੱਛਾ, ਇਹਦਾ ਮਤਲਬ ਮਾਝਿਆਂ ਨੂੰ ਘੱਟ ਹੈ ਤੇ ਗੋਕੇ ਜਿਹੜੇ ਗੋਕਾ ਮਾਲ ਹੈ ਜਿਹੜਾ ਉਹਨੂੰ ਜ਼ਿਆਦਾ ਹੈ ਬਿਮਾਰੀ। ਮੱਝਾਂ ਨੂੰ ਘੱਟ ਹੈ ਤੇ ਗੋਕੇ ਨੂੰ ਬਹੁਤ ਹੀ ਹੈ ਤੇ ਕੋਈ ਨਾ ਕੋ ਆਇਆ ਤੇ ਨਾ ਕਿਸੇ ਕੋ ਟੀਕੇ ਲਾਏ ਨੇ ਤੇ ਨਾ। ਤੇ ਅੱਗੇ ਕੋਈ ਦੁੱਧ ਸ਼ੁੱਧ ਵੇਚਦੇ ਵੀ ਸੋ? ਹਾਂਜੀ ਸਭ ਕੁਝ ਕਰੀਦਾ। ਦੁੱਧ ਵੇਚ ਕੇ ਆਪਣਾ ਗੁਜ਼ਾਰਾ ਗੁਜ਼ੂਰਾ ਕਰਦੇ ਹਨ ਸਾਰੇ। ਤੇ ਹੁਣ ਉਹ ਵੀ ਗਿਆ, ਦੁੱਧ ਵੀ ਸੁੱਕ ਜਾਂਦਾ ਡੰਗਰ ਥੱਲੇ, ਨਾ ਰਹਿੰਦਾ ਹੀ ਤੇ ਨਾ ਪੀਣ ਵਾਲਾ ਹੀ ਹੁੰਦਾ ਤੇ ਕਿੱਥੇ ਸੁੱਟੀਏ ਉਹਨੂੰ। ਤੇ ਕੀ ਤੁਸੀਂ ਆਖਣਾ ਚਾਹੁੰਦੇ ਹੋ ਹੁਕਮਰਾਨ ਅੱਗੇ, ਕੀ ਤੁਸੀਂ ਅਪੀਲ ਕਰਨੀ ਚਾਹੁੰਦੇ ਹੋ? ਅਪੀਲ ਇਹ ਹੀ ਹੈ ਵੀ ਕੋਈ ਮਾੜਿਆਂ ਲੋਕਾਂ ਦਾ ਸੋਚਣ ਤੇ ਮਾਲ ਡੰਗਰ ਦਾ ਕੋਈ ਕਰਨ, ਇਹਨਾਂ ਨੂੰ ਕੋਈ ਦਵਾਈ ਦਾਰੂ ਘੱਲਣ ਤੇ ਇਹਨਾਂ ਨੂੰ ਲੱਗੇ। ਕੋਈ ਡਾਕਟਰ ਆਵੇ ਸਰਕਾਰੀ ਤੇ ਟੀਕੇ ਸ਼ੀਕੇ ਲਾਏ, ਨਾ ਕੋ ਆਉਂਦਾ ਨਾ ਕੋ ਲਾਉਂਦਾ ਹੀ ਹੈ। ਪਿਆਰੇ ਵੇਖਣ ਵਾਲਿਓ, ਅਸੀਂ ਮੁਤਾਸਰਾ ਮਵੇਸ਼ੀਆਂ ਦੇ ਮਾਲਕਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਤੇ ਉਹਨਾਂ ਦੇ ਮਸਾਇਲ ਤੋਂ ਤੁਹਾਨੂੰ ਆਗਾਹ ਕੀਤਾ, ਉਹਨਾਂ ਦੀ ਫਰਿਆਦ, ਉਹਨਾਂ ਦੇ ਦੁੱਖੜੇ ਤੁਹਾਨੂੰ ਸੁਣਵਾਏ, ਉਹਨਾਂ ਦੀ ਅਪੀਲ ਤੁਹਾਡੇ ਤਾਈਂ ਵੀ ਪਹੁੰਚਾਈ ਤੇ ਆਪਣੇ ਇਸ ਵਲੌਗ ਦੇ ਜ਼ਰੀਏ ਹੁਕਾਮ ਬਾਲਾ ਤਾਈਂ ਵੀ ਪਹੁੰਚਾ ਦਿੱਤੀ ਹੈ। ਅੱਲਾਹ ਪਾਕ ਸੱਚੇ ਅੱਗੇ ਹੀ ਸਾਡਾ ਤਰਲਾ ਹੈ ਕਿ ਉਹ ਸਾਡੇ ਪਾਕਿਸਤਾਨ ਦੇ ਮਾੜਿਆਂ ਦੇ ਉੱਤੇ ਕਰਮ ਕਰੇ ਤੇ ਸਾਡੇ ਮਸਲੇ ਆਪੂ ਹੀ ਹੱਲ ਕਰੇ। ਰਹਿ ਗਈ ਗੱਲ ਹੁਕਮਰਾਨਾਂ ਦੀ ਤੇ ਉਹਨਾਂ ਦੇ ਕੋਲੋਂ ਤੇ ਕੋਈ ਉਮੀਦ ਨਹੀਂ। ਹੁਣ ਤਾਈਂ ਤੁਸੀਂ ਵੇਖ ਲਵੋ ਕਿ ਸੈਂਕੜੋਂ ਹਜ਼ਾਰਾਂ ਐਸੇ ਲੋਕ ਨੇ ਜਿਨ੍ਹਾਂ ਦੇ ਡੰਗਰ, ਜਿਨ੍ਹਾਂ ਦੇ ਮਾਲ ਮਵੇਸ਼ੀ ਸਖਤ ਇਸ ਬਿਮਾਰੀ ਦੇ ਵਿੱਚ ਮੁਬਤਲਾ ਨੇ। ਕਈਆਂ ਦਾ ਮਾਲ ਮਰ ਵੀ ਚੁੱਕਿਆ ਹੈ, ਲੇਕਿਨ ਹਾਲੀ ਤਾਈਂ ਹੁਕਮਰਾਨ ਆਪਣੀਆਂ ਕੁਰਸੀਆਂ ਦੀਆਂ ਤੇ ਇਕਤਦਾਰ ਦੀਆਂ ਲੜਾਈਆਂ ਲੜਨ ਡਏ ਨੇ। ਕਿਸੇ ਇਹਨਾਂ ਨਹੀਂ ਕੀਤਾ। ਚਲੋ ਉੱਤੇ ਸਿਆਸਤਦਾਨ ਤੇ ਆਪਣੀਆਂ ਸਿਆਸੀ ਜੰਗਾਂ ਲੜਦੇ ਨੇ, ਲੇਕਿਨ ਮਹਿਕਮਾ ਲਾਈਵ ਸਟਾਕ ਤੇ ਮੌਜੂਦ ਹੁੰਦਾ ਹੈ ਨਾ ਜੀ। ਉਹ ਭਾਵੇਂ ਪਰਵੇਜ਼ ਲਾਈ ਦਾ ਦੌਰ ਹੋਵੇ, ਭਾਵੇਂ ਸ਼ਬਾਜ਼ ਸ਼ਰੀਫ ਦਾ ਦੌਰ ਹੋਵੇ, ਭਾਵੇਂ ਇਮਰਾਨ ਖਾਨ ਦੀ ਹਕੂਮਤ ਹੋਵੇ, ਮਹਿਕਮੇ ਜਿਹੜੇ ਨੇ ਤੇ ਉਹਨਾਂ ਦੇ ਜਿਹੜੇ ਸਰਕਾਰੀ ਅਫਸਰਾਨ ਨੇ ਉਹਨਾਂ ਦੀ ਗੈਰ ਜ਼ਿੰਮੇਦਾਰੀ ਤੁਸੀਂ ਮੁਲਾਹਜ਼ਾ ਫਰਮਾਓ। ਕਿਆ ਸੈਕਟਰੀ ਲਾਈਵ ਸਟਾਕ ਇਸ ਗੱਲ ਦਾ ਜ਼ਿੰਮੇਦਾਰ ਨਹੀਂ? ਉਹਦਾ ਇਹ ਫਰਜ਼ ਨਹੀਂ ਸੀ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਮਵੇਸ਼ੀ ਪਾਲ ਹਜ਼ਰਾਤ ਨੇ ਉਹਨਾਂ ਦੇ ਮਵੇਸ਼ੀਆਂ ਨੂੰ ਵੈਕਸੀਨੇਸ਼ਨ ਕਰਵਾਉਣੀ ਜਿਹੜੀ ਹੈ ਉਹਦਾ ਮੇਕ ਸ਼ੋਰ ਕਰਦਾ ਕਿ ਸਭ ਲੋਕਾਂ ਦੇ ਡੰਗਰਾਂ ਨੂੰ ਇਸ ਬਿਮਾਰੀ ਤੋਂ ਮਹਿਫੂਜ਼ ਰੱਖਣ ਦੇ ਵਾਸਤੇ ਕੁਝ ਇਕਦਾਮਾਤ ਕੀਤੇ ਜਾਂਦੇ। ਪਰ ਇੱਥੇ ਕੋਈ ਕਿਸੇ ਮਾੜੇ ਦੀ ਤੇ ਫਰਿਆਦ ਸੁਣਨ ਲਈ ਤਿਆਰ ਹੀ ਨਹੀਂ। ਵਜ਼ੀਰ ਆਜ਼ਮ ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਤੇ ਵਜ਼ੀਰ ਆਲਾ ਪਰਵੇਜ਼ ਲਾਈ ਸਾਹਿਬ ਦੀ ਖਿਦਮਤ ਵਿੱਚ ਸਾਡੀ ਅਪੀਲ ਹੈ ਕਿ ਸਾਡੇ ਜ਼ਿਮੀਂਦਾਰਾਂ ਦੇ, ਕਿਉਂਕਿ ਇਹ ਸਾਡਾ ਪਿਆਰਾ ਪਾਕਿਸਤਾਨ, ਸਾਡਾ ਦੇਸ਼ ਜਿਹੜਾ ਹੈ, ਇਹਦੀ 70% ਆਬਾਦੀ ਅੱਜ ਵੀ ਦਿਹਾਤ ਦੀ ਵਸਨੀਕ ਹੈ। ਔਰ ਜਿਹੜੇ ਸਾਡੇ ਜ਼ਿਮੀਂਦਾਰ ਲੋਕ ਜਿਹੜੇ ਕਾਸ਼ਤਕਾਰੀ ਦੇ ਪੇਸ਼ੇ ਦੇ ਨਾਲ ਵਾਬਸਤਾ ਨੇ, ਉਹਨਾਂ ਦਾ ਇੱਕ ਵੱਡਾ ਅਸਾਸਾ, ਉਹਨਾਂ ਦਾ ਇੱਕ ਵੱਡਾ ਏਸਟ ਉਹਨਾਂ ਦੇ ਮਾਲ ਮਵੇਸ਼ੀ ਹੁੰਦੇ ਨੇ। ਤੇ ਜਦੋਂ ਜ਼ਿਮੀਂਦਾਰਾਂ ਦੇ ਮਾਲ ਡੰਗਰ ਤੇ ਮਵੇਸ਼ੀ ਮਰਨ ਲੱਗ ਪੈਣ ਤੇ ਬਾਕੀ ਤੇ ਤੁਹਾਨੂੰ ਪਤਾ ਹੀ ਹੈ ਕਿ
ਕਿ ਫਸਲਾਂ ਦੇ ਵਿੱਚੋਂ ਮੌਜੂਦਾ ਮਹਿੰਗਾਈ ਦੇ ਦੌਰ ਦੇ ਵਿੱਚ ਸਾਡੇ ਜ਼ਿਮੀਂਦਾਰ ਨੂੰ ਅੱਗੇ ਹੀ ਕੁਛ ਨਹੀਂ ਬਚ ਰਿਹਾ। ਬਿਜਲੀ ਕਿਸ ਕਦਰ ਮਹਿੰਗੀ ਹੈ, ਪੈਟਰੋਲ ਕਿਸ ਕਦਰ ਮਹਿੰਗਾ ਹੈ, ਜ਼ਰਾਤ ਕਿਸ ਕਦਰ ਮੁਸ਼ਕਲ ਹੋ ਗਈ ਹੈ, ਤੇ ਇਹਦੇ ਨਾਲ ਨਾਲ ਲੋਕਾਂ ਦੇ ਡੰਗਰ ਵੀ ਮਰਨ ਲੱਗ ਪੈਣ। ਤੇ ਜਿਸ दौर में लुट जाए गरीबों की कमाई, उस दौर के सुल्तान से कोई भूल हुई है। ਇਹਦੇ ਨਾਲ ਹੀ ਹੁਣ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਰੱਬ ਰਾਖਾ, ਅੱਲਾ ਬੇਲੀ। रौनक हो